व्यूअर्स वेलकम बैक इन आवर प्रोग्राम जी। डॉक्टर साहब साडा अगला कमेंट आया है अमन तमन जी का धनोआ जी का। उन्होंने साडी मोदी की फेरी दौरान वर्त रखने वाली वीडियो ते कीता है। ये लिखते हैं इन्हां लोगों ते रत्ती मात्र भी भरोसा नहीं करना चाहिए। ये काली सूची खत्म करने की गल कर रहे हैं। ਜਿਹੜੇ ਕਾਲੀ ਸੂਚੀ ਵਿੱਚ नहीं भी ਹਨ ਜਾਂ ਸਨ ਉਹਨਾਂ ਨੂੰ ਵੀ ਫੜ ਕੇ ਅੰਦਰ ਕਰ ਚੁੱਕੇ ਨੇ ਤੇ ਅਗਾਂਹ ਵੀ ਕਰਨਗੇ। ਇਹਨਾਂ ਨੇ ਪਿੰਡਾਂ ਵਿੱਚ ਵੀ ਸੂਏ ਛੱਡੇ ਹੋਏ ਨੇ। ਜਦੋਂ ਵੀ ਕੋਈ ਵੀਰ ਭੈਣ ਪੰਜਾਬ ਜਾਂਦਾ ਹੈ ਉਸ ਨੂੰ ਹਰ ਕਦਮ ਫੂਕ ਕੇ ਚੁੱਕਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ। ਵੀਰ ਅਮਨ ਧਨੋਆ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਅਕਸਰ ਕਾਮੈਂਟ ਕਰਦੇ ਨੇ ਔਰ ਵੈਲ ਰੈਡ ਨੇ। ਹਮੇਸ਼ਾ ਜਿਹੜਾ ਇਹਨਾਂ ਦਾ ਬਹੁਤ ਸੂਝ ਵਾਲਾ ਕਾਮੈਂਟ ਹੁੰਦਾ। ਸੋ ਇਹ ਵੀ ਕਾਲੀ ਸੂਚੀ ਦਾ ਜ਼ਿਕਰ ਅਸੀਂ ਕੀਤਾ ਸੀ ਕਿ ਕਿਵੇਂ ਬਾਦਲ ਪਿਓ ਪੁੱਤਰ ਜਾ ਕੇ ਜਦੋਂ ਮੋਦੀ ਨੂੰ ਮਿਲੇ ਨੇ ਦਿੱਲੀ ਦੇ ਵਿੱਚ, ਜਿੱਥੇ ਉਹਨਾਂ ਨੇ ਆਪਣੇ ਲਈ ਕਿਹਾ ਕਿ ਜੀ ਆਹ ਲੀਕ ਮਾਰ ਦਿਓ, ਪੈਕੇਜ ਦਿਓ ਸਾਨੂੰ, ਤੇ ਇਹ ਉਹ ਜੋ ਡਰਾਮੇਬਾਜ਼ੀ ਹੈ ਜੀ। ਹੁਣ ਮੈਂ ਦੇਖ ਰਿਹਾ ਸੀ ਵੀ ਇੰਗਲਿਸ਼ ਟ੍ਰਿਬਿਊਨ ਨੇ ਵੀ ਇਹ ਕਿਹਾ ਕਿ ਵੀ ਇਹ ਕੀ ਜਲੂਸ ਕਢਾ ਰਹੇ ਨੇ, ਇਹਨਾਂ ਨੂੰ ਆਪਣਾ ਕੇਸ ਵੀ ਪ੍ਰੋਪਰਲੀ ਪ੍ਰੈਜ਼ੈਂਟ ਨਹੀਂ ਕਰਦੇ। ਤੇ ਜੇ ਤੁਸੀਂ ਕਰਨਾ ਹੀ ਹੈ ਕਿਤੇ ਜਾ ਕੇ, ਜੇ ਬੀਜੇਪੀ ਨੂੰ ਇੱਥੇ ਜੋ ਨਾਲ ਲਾਇਆ ਹੋਇਆ ਕੀ ਪੋਜੀਸ਼ਨਾਂ ਦੇ ਕੇ ਲੁੱਟਣ ਲਈ ਰੱਖਿਆ ਪੰਜਾਬ ਕੈਬਨਿਟ 'ਚ, ਇਹ ਮੌਕਾ ਹੁੰਦਾ ਵੀ ਤੁਸੀਂ ਉਹਨਾਂ ਨੂੰ ਅੱਗੇ ਨਾਲ ਲੈ ਕੇ ਜਾਓ। ਉਹ ਤਾਂ ਬੀਜੇਪੀ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ। ਉਹ ਕਹੇ ਬੀਜੇਪੀ ਤੁਹਾਡੇ ਨਾਲ, ਉਹਨਾਂ ਦੇ ਨੁਮਾਇੰਦਾ ਇੱਕ ਅੱਧਾ ਜਾ ਕੇ ਕਿ ਜੀ ਆਹ ਜਿਹੜਾ ਹੈਗਾ ਅਸੀਂ ਵੀ ਪੰਜਾਬ ਦੇ ਵਿੱਚ ਕੱਲ੍ਹ ਨੂੰ ਜਵਾਬਦੇ ਹੋਣਾ ਹੈ ਆਪਣੇ ਲੋਕਾਂ ਨੂੰ ਜਦੋਂ ਅਸੀਂ ਵੋਟਾਂ ਮੰਗਣੀਆਂ ਨੇ, ਵੀ ਆਹ ਸਾਨੂੰ ਪੈਕੇਜ ਦਿਓ ਜੀ। ਸੋ ਉਹਦੇ 'ਚ ਬਾਹਰਲੇ ਸਿੱਖਾਂ ਨੂੰ ਨਿਊਟਰਲਾਈਜ਼ ਕਰਨ ਲਈ, ਕਿਉਂਕਿ ਰਲ ਮਿਲ ਕੇ ਕੰਮ ਕਰਦੇ ਨੇ, RSS ਦਾ ਏਜੰਡਾ ਹੀ ਟੋਕ ਕਰਦੇ ਨੇ। ਕਾਲੀਆਂ ਸੂਚੀਆਂ ਦਾ ਵੀ ਆਇਆ ਜੀ। ਹੋਮ ਮਿਨਿਸਟਰੀ ਨੂੰ ਕਿਹਾ ਜਾਏ ਕਿ ਕਾਲੀਆਂ ਸੂਚੀਆਂ ਹੁਣ ਹੋਮ ਮਿਨਿਸਟਰ ਨੂੰ ਜੇ ਮੋਦੀ ਬਿਸਤਰਾ ਬੰਨਣ 'ਤੇ ਲੱਗਾ ਹੋਇਆ ਜਾਂ ਆਪਣੇ ਡਿਜ਼ਾਈਨਰ ਕਲੋਜ਼ ਬਣਾ ਰਿਹਾ ਤੇ ਉਹ ਹੋਮ ਮਿਨਿਸਟਰ ਨੂੰ ਉੱਥੇ ਬੈਠਾ ਗਿਆ। ਤੁਸੀਂ ਟਾਈਮਿੰਗ ਵੀ ਦੇਖੋ ਵੀ ਜਿਸ ਗੱਲ ਦਾ ਸੰਬੰਧ ਤਾਂ ਅਮਰੀਕਾ ਦੇ ਨਾਲ ਹੈ ਉਸ ਗੱਲ ਦਾ ਤੁਸੀਂ ਜ਼ਿਕਰ ਕਰਦੇ ਹੋ, ਕੋਈ ਸਮਝ ਆਉਂਦੀ ਹੈ। ਸੋ ਇਹ ਜਸਟ ਇੱਕ ਫਰਾਡ, ਤਾਂ ਕਿ ਮੈਨੂੰ ਨਹੀਂ ਪਤਾ ਵੀ ਇਹਨਾਂ ਦੀ ਜਿਹੜੀ ਗੁਰਦੁਆਰਾ ਪ੍ਰਬੰਧਕਾਂ ਨਾਲ ਜਿਹਨਾਂ ਜੋ ਵੀ ਮੀਟਿੰਗ ਇਹਨੇ ਸ਼ਾਹ ਨੇ ਕੀਤੀ, ਜਿਹੜਾ ਇੱਥੇ ਆਰਗੇਨਾਈਜ਼ ਕਰ ਰਿਹਾ, ਇਹਨਾਂ ਨੂੰ ਕੀ ਚਿਪ ਵੇਚੀ ਹੋਏਗੀ। ਪਰ ਪੋਸੀਬਲ ਹੈ ਇੱਦਾਂ ਦੀਆਂ ਗੱਲਾਂ, ਕਿਉਂਕਿ ਇਹ ਸਾਰੀਆਂ ਲਿੰਕ ਹੁੰਦੀਆਂ ਨੇ ਇੱਕ ਦੂਜੇ ਨਾਲ। ਉਹ ਜੋੜੀ ਹੋਏਗੀ ਕਿ ਜੀ ਅਸੀਂ ਆ ਇਸ਼ੂ ਉਸ ਤੋਂ ਪਹਿਲਾਂ ਵੀ, ਕਿਉਂਕਿ ਜਿਹੜਾ ਮੋਦੀ ਦਾ ਜਿਹੜਾ ਵਿਦਨ ਨੈਟਵਰਕ ਹੈ, ਕਿਉਂਕਿ ਰਾਸ਼ਟਰੀ ਸਿੱਖ ਸੰਗਤ ਰੁਲਦਾ ਸਿੰਘ ਨੇ ਬਣਾਈ ਸੀ, ਜਿਹੜਾ ਬਾਅਦ 'ਚ ਮਾਰਿਆ ਗਿਆ। ਔਰ ਰੁਲਦਾ ਜਿਹੜਾ ਉਹ ਅਡਵਾਨੀ ਦੇ ਬੜਾ ਨੇੜੇ ਸੀ। ਅਡਵਾਨੀ ਨੂੰ ਲੈ ਕੇ ਹੀ ਮੋਦੀ ਗਿਆ ਸੀ ਗੁਜਰਾਤ, ਉੱਥੋਂ ਹੀ ਜਿੱਤਦਾ ਰਿਹਾ। ਏਜੰਡਾ ਇਹਨਾਂ ਦਾ ਇੱਕੋ ਹੀ ਸੀ ਜੀ। ਸੋ ਮੈਨੂੰ ਯਾਦ ਹੈ ਕਿ ਜਦੋਂ ਲਾਸਟ ਟਾਈਮ ਵਾਜਪਾਈ ਇੱਥੇ ਆਇਆ ਸੀ, ਪ੍ਰੋਟੈਸਟ ਰੱਖਿਆ ਹੋਇਆ ਸੀ, ਉਦੋਂ ਸਾਡੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਕਿ ਜੀ ਪ੍ਰੋਟੈਸਟ ਨਾ ਕਰੋ, ਕਿਉਂਕਿ ਉਦੋਂ ਜਿਹੜੇ ਇੱਕ ਦੋ ਇਸ਼ੂ ਇਸ ਕਿਸਮ ਦੇ ਲਿਆਂਦੇ ਹੋਏ ਸੀ, ਉਹਨਾਂ 'ਚ ਵੀ ਕਾਲੀਆਂ ਸੂਚੀਆਂ ਦਾ ਇਸ਼ੂ ਵੀ ਸੀ, ਇੱਕ ਅੱਧਾ ਹੋਰ ਇਸ਼ੂ ਸੀ ਜਿਹਦੇ ਥੱਲੇ ਸੀ ਜੀ ਅਸੀਂ ਇਹ ਰਿਜ਼ੋਲਵ ਕਰਾ ਦਿੰਦੇ ਹਾਂ, ਫਲਾਣੇ ਨੂੰ ਜੇਲ੍ਹਾਂ ਤੋਂ ਛੁਡਾ ਦਿੰਦੇ ਹਾਂ, ਫਲਾਣੇ ਦੀ ਡੈਥ ਸੈਂਟੈਂਸ ਘੱਟ ਕਰਾ ਦਿੰਦੇ ਹਾਂ, ਤੁਸੀਂ ਇਹ ਪ੍ਰੋਟੈਸਟ ਨਾ ਕਰੋ। ਉਹ ਭੀਸ਼ਨ ਅਗਨੀਹੋਤਰੀ ਨਾਂ ਦਾ ਐਂਬੈਸਡਰ ਐਟ ਲਾਰਜ ਵੀ ਲਾਇਆ ਹੋਇਆ ਸੀ। ਚਲੋ ਅਸੀਂ ਸਟਿਕ ਕੀਤਾ, ਪ੍ਰੋਟੈਸਟ ਵੀ ਕੀਤਾ। ਸਾਨੂੰ ਪਤਾ ਸੀ ਹੋਇਆ ਵੀ ਕੁਛ ਨਹੀਂ। ਕੁਛ ਲੋਕ ਜਿਹੜੇ ਨੇ ਉਹਦੇ ਥੱਲੇ ਬਦਨਾਮ ਵੀ ਹੋਏ, ਕੈਨੇਡਾ ਤੋਂ ਵੀ ਫਲਾਈ ਕਰਕੇ ਆਏ ਕਿ ਜੀ ਅਡਵਾਨੀ ਨੂੰ ਮਿਲਣਾ ਜੀ, ਔਰ ਉਹੀ ਗੱਲ ਹੋਈ ਅਲਟੀਮੇਟਲੀ ਉਹ ਡਿਸਗ੍ਰੇਸ ਹੋਏ ਕਿ ਜੀ ਕੀ ਹੈ। ਸੋ ਮੈਂ ਸਮਝਦਾ ਵੀ ਇਹਨਾਂ ਦੀ ਕੋਈ ਨਾ ਕੋਈ ਸੈਲਿੰਗ ਚਿਪ ਇਸ ਕਿਸਮ ਦੀ ਹੋਏਗੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇਹ ਤਾਂ ਕਾਲੀ ਸੂਚੀ ਕਿ ਉਹ ਤਾਂ ਉਹੀ ਫੜ ਕੇ ਰੱਖੀ ਜਾਂਦੇ ਨੇ, ਜਿਹਦਾ ਨਾਂ ਨਹੀਂ ਵੀ ਹੈ ਉਹ ਵੀ ਪੈਸੇ ਲੈਣ ਖਾਤਰ ਕਹਿੰਦੇ ਨੇ ਜੀ ਕਿ ਤੈਨੂੰ ਵੀਜ਼ਾ ਨਹੀਂ ਦੇਣਾ, ਜਾਂ ਗਏ ਨੂੰ ਉੱਥੇ ਹਰਾਸ ਕਰਦੇ ਨੇ, ਸੂਈਏ ਛੱਡੇ ਹੋਏ ਨੇ। ਸੋ ਇਹ ਉਹਨਾਂ ਦੀ ਜਿਹੜੀ ਪਿਛਲੇ 30 ਸਾਲਾਂ ਤੋਂ ਨੀਤੀ ਹੈ ਏਜੰਸੀਆਂ ਦੀ, ਸਿੱਖਾਂ ਦੇ ਖਿਲਾਫ ਆਨੇ ਲਾਨੀਆਂ ਜੰਗ, ਟੋਟਲ ਵਾਰ, ਸਾਰੇ ਹਥਿਆਰ ਜਿਹੜੇ ਨੇ ਉਹ ਜੰਗ ਬਰਾਬਰ ਜਾਰੀ ਹੈ। ਬਾਕੀ ਸਭ ਇਹ ਜਿਹੜਾ ਗੱਲਾਂ ਨੇ ਔਰ ਇਹਨਾਂ ਦੇ ਵਿੱਚ ਕੋਈ ਦਮ ਨਹੀਂ ਹੈ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਫੇਸਬੁੱਕ ਮੈਸੇਜ ਵੀਰ ਅਮਰਿੰਦਰ ਸਿੰਘ ਜੀ ਦਾ ਬਰਮਿੰਗਮ UK ਤੋਂ ਆਇਆ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ US ਫੇਰੀ ਦਾ ਵਿਰੋਧ ਕਰ ਰਹੇ ਹੋ, ਜੇ ਇਸੇ ਤਰ੍ਹਾਂ UK ਵਿੱਚ ਸੰਗਤ ਇਸ ਦਾ ਵਿਰੋਧ ਕਰੇ ਤਾਂ ਕੀ ਅਮਰੀਕਾ ਦੀ ਸਰਕਾਰ ਤੇ ਇਸ ਦਾ ਕੋਈ ਫਰਕ ਪਵੇਗਾ? ਬਾਕੀ ਡਾਕਟਰ ਸਾਹਿਬ ਤੁਸੀਂ ਤੇ ਪੂਰੀ TV 84 ਦੀ ਟੀਮ ਕੌਮ ਦੀ ਸੇਵਾ ਕਰ ਰਹੇ ਹੋ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਅਕਾਲ ਪੁਰਖ ਸਾਨੂੰ ਆਜ਼ਾਦ ਹੋਮਲੈਂਡ ਦੀ ਪ੍ਰਾਪਤੀ ਕਰਵਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਅਮਰਿੰਦਰ ਸਿੰਘ ਬਰਮਿੰਗਮ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇਹ ਪੁੱਛਿਆ ਕਿ ਵੀ ਜੇ ਉਹ ਇਹਦਾ ਵਿਰੋਧ ਕਰਨ UK ਦੇ ਵਿੱਚ ਤੇ ਅਮਰੀਕਾ 'ਚ ਕੀ ਪ੍ਰਭਾਵ ਪਏਗਾ। ਦੇਖੋ ਹੁਣ ਕਿਉਂਕਿ ਉਹਦੀ ਅਮਰੀਕਾ ਵਿਜ਼ਿਟ ਹੈ, ਸੋ ਅਮਰੀਕਾ ਦੇ ਸਿੱਖ ਕਰ ਹੀ ਰਹੇ ਨੇ। 2 ਮੈਸਿਵ ਪ੍ਰੋਟੈਸਟ ਅਸੀਂ ਜਿਹੜੇ ਨੇ ਉਹ ਰੱਖੇ ਨੇ, ਜਿਵੇਂ ਮੈਡੀਸਨ ਸਕੁਆਇਰ ਗਾਰਡਨ 'ਚ ਸਵੇਰ ਵੇਲੇ ਹੈ 10-11 ਵਜੇ ਤੋਂ ਲੈ ਕੇ 2 ਵਜੇ ਤੱਕ,
ਔਰ ਫਿਰ ਟਿਊਜ਼ਡੇ 30 ਤਰੀਕ ਨੂੰ ਜਿਹੜਾ ਹੈ ਉਹ ਦੁਪਹਿਰੇ 11 ਤੋਂ 2 ਵਾਈਟ ਹਾਊਸ ਦੇ ਬਾਹਰ ਹੈ। ਇਸ ਤੋਂ ਇਲਾਵਾ 2 ਹੋਰ ਜਿਹੜੇ ਪ੍ਰੋਟੈਸਟ ਕਸ਼ਮੀਰੀਆਂ ਨੇ ਪਰਮਿਟ ਲਏ ਹੋਏ ਨੇ ਉਹਨਾਂ 'ਚ ਵੀ ਅਸੀਂ ਜੁਆਇਨ ਕਰ ਰਹੇ ਹਾਂ। ਸੋ ਮੇਰਾ ਖਿਆਲ ਹੈ ਵੀ ਇਸ ਮੁੱਦੇ ਤੇ ਤਾਂ ਤੁਹਾਨੂੰ ਯੂਕੇ ਦੇ ਸਿੱਖਾਂ ਨੂੰ ਕੋਈ ਉੱਥੇ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਹੈ, ਪਰ ਬਹੁਤ ਜਲਦੀ ਜਿਹੜੀ ਹੈ ਮੋਦੀ ਦੀ ਯੂਕੇ ਵਿਜ਼ਿਟ ਵੀ ਹੋਏਗੀ। ਸੋ ਉਦੋਂ ਤੁਸੀਂ ਇਸ ਗੱਲ ਨੂੰ ਯਕੀਨੀ ਬਣਾਇਓ ਕਿ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰੋ ਜੀ। ਔਰ ਉਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਅਸੀਂ ਸਾਰੇ ਤੁਹਾਡੇ ਸਹਿਯੋਗ ਦੇ ਜਿਹੜੇ ਹੈ ਉਹ ਹਮੇਸ਼ਾ ਉਸ ਦੀ ਉਡੀਕ 'ਚ ਹੈ ਜੀ ਕਿ ਤਾਂ ਕਿ ਅਸੀਂ ਇਸ ਨੂੰ ਕੰਟੀਨਿਊ ਰੱਖ ਸਕੀਏ। ਬਾਕੀ ਅਲਟੀਮੇਟਲੀ ਆਜ਼ਾਦੀ ਤਾਂ ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ, ਪਰ ਉਹਦੇ ਲਈ ਸਾਨੂੰ ਯਤਨ ਕਰਨੇ ਪੈਣੇ ਨੇ, ਆਪਣੀ ਸਾਰੀ ਐਨਰਜੀ ਤਾਕਤ ਸੰਘਰਸ਼ੀਲ ਹੋਣਾ ਪਏਗਾ। ਸਿਰਫ ਵਿਸ਼ਫੁਲ ਥਿੰਕਰ ਬਣ ਕੇ ਜਾਂ ਅਸੀਂ ਜੇ ਸਿਰਫ ਆਰਮ ਚੇਅਰ ਜਿਹੜੇ ਨੇ ਫਿਲਾਸਫਰ ਬਣ ਜਾਈਏ, ਆਰਾਮ ਦੇ ਸੋਫਿਆਂ ਦੇ ਉੱਤੇ ਬਹਿ ਕੇ ਹਾ ਹੀ ਕਰਕੇ ਖਾਲਿਸਤਾਨ ਬਣਾ ਲਈਏ ਤੇ ਇਵੇਂ ਨਹੀਂ ਹੋਣਾ। ਉਹਦੇ ਲਈ ਸਾਨੂੰ ਜਿਹੜਾ ਹੈ ਉਹ ਆਪਣੇ ਸਾਰੇ ਹੀ ਜਿਹੜੇ ਨੇ ਐਫਰਟ ਹੀਲੇ ਵਸੀਲੇ ਝੋਕਣੇ ਪੈਣਗੇ। ਸੋ ਇਹਨਾਂ ਦਾ ਵੀਰ ਅਮਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬਰਮਿੰਗਮ ਯੂਕੇ ਤੋਂ ਲਿਖਿਆ। ਜੀ ਡਾਕਟਰ ਸਾਹਿਬ ਤੁਹਾਡੇ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।